ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਾਸ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਕਿਸੇ ਵੀ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503। ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕੈਨੇਡਾ ਦੇ ਨਾਲ ਜੁੜੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪੰਜਾਬੀ ਭਾਈਚਾਰੇ ਦੇ ਨਾਲ ਜੁੜੀਆਂ ਦੋ ਅਹਿਮ ਖਬਰਾਂ ਤੋਂ। ਓਨਟਾਰੀਓ ਦੀ ਐਲਨਾਜ਼ ਹਸਤਾ ਮੀਰੀ ਅਗਵਾ ਮਾਮਲੇ ਦੇ ਵਿੱਚ ਹੁਣ ਯਾਰਕ ਰੀਜਨਲ ਪੁਲਿਸ ਨੇ ਦੋ ਪੰਜਾਬੀਆਂ ਦੇ ਖਿਲਾਫ ਕੈਨੇਡਾ ਵਾਈਡ ਵਾਰੰਟਸ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ। ਪੁਲਿਸ ਨੇ ਕਿਹਾ ਹੈ ਕਿ BC ਦੇ ਡੈਲਟਾ ਦਾ ਰਹਿਣ ਵਾਲਾ 24 ਸਾਲਾ ਜਸਪ੍ਰੀਤ ਸਿੰਘ ਤੇ ਮਿਸੀਸਾਗਾ ਦਾ 23 ਸਾਲਾ ਸੁਖਪ੍ਰੀਤ ਸਿੰਘ ਦੋਵੇਂ ਹਜਤਾ ਮੀਰੀ ਤੇ ਹੋਏ ਇੱਕ ਹਮਲੇ ਦੇ ਵਿੱਚ ਸ਼ਾਮਲ ਸਨ ਅਤੇ ਇਹਨਾਂ ਦੇ ਖਿਲਾਫ ਸਾਜ਼ਿਸ਼ ਦੇ ਵੀ ਦੋਸ਼ ਲੱਗੇ ਨੇ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 5 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਹਜਤਾ ਮੀਰੀ ਦਾ ਫਾਰਮਰ ਬॉयਫ੍ਰੈਂਡ, ਜਿਹੜਾ ਪਹਿਲਾਂ ਸਾਬਕਾ ਪ੍ਰੇਮੀ, ਉਹ ਵੀ ਸ਼ਾਮਲ ਹੈ। ਇਨਵੈਸਟੀਗੇਟਰਸ ਦਾ ਇਹ ਕਹਿਣਾ ਹੈ ਕਿ ਇਸ ਕੁੜੀ ਤੇ ਦਸੰਬਰ 2021 ਦੇ ਵਿੱਚ ਰਿਚਮੰਡ ਹਿੱਲ ਦੀ ਇੱਕ ਅੰਡਰਗਰਾਉਂਡ ਪਾਰਕਿੰਗ ਜਿਹੜਾ ਗੈਰੇਜ ਸੀਗਾ ਉਹਦੇ ਵਿੱਚ ਹਮਲਾ ਹੋ ਗਿਆ ਸੀ, ਜਿਸ ਤੋਂ ਬਾਅਦ ਕੁਝ ਹਫ਼ਤਿਆਂ ਬਾਅਦ ਹੀ ਉਹ ਲਾਪਤਾ ਹੋ ਗਈ। ਪੁਲਿਸ ਦਾ ਕਹਿਣਾ ਇਹ ਵੀ ਹੈ ਕਿ ਹਮਲੇ ਦਾ ਮੋਟਿਵ ਕੀ ਸੀ, ਇਹਦਾ ਅਜੇ ਤੱਕ ਪਤਾ ਨਹੀਂ ਲੱਗਿਆ। ਜਾਂਚ ਕਰਨ ਵਾਲੀ ਟੀਮ ਨੇ ਕਿਹਾ ਕਿ ਅਗਵਾ ਤੋਂ ਬਾਅਦ ਹਜਤਾ ਮੀਰੀ ਦੇ ਨਾਲ ਕੀ ਹੋਇਆ, ਇਹ ਵੀ ਅਜੇ ਤੱਕ ਰਹੱਸ ਬਣਿਆ ਹੋਇਆ ਹੈ। ਹਜਤਾ ਮੀਰੀ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਦੇ ਲਈ ਪੁਲਿਸ ਨੇ $1 ਲੱਖ ਦਾ ਰਿਵਾਰਡ ਦਾ ਵੀ ਜਿਹੜਾ ਐਲਾਨ ਆ ਉਹ ਕੀਤਾ ਹੋਇਆ। ਸੋ ਇਹ ਜਿਹੜੀ ਕੁੜੀ ਹੈ 2021 ਦੇ ਵਿੱਚ ਲਾਪਤਾ ਹੋ ਗਈ ਸੀ, ਜਦੋਂ ਦਸੰਬਰ ਦੇ ਵਿੱਚ ਉਹਦੇ ਤੇ ਹਮਲਾ ਹੋਇਆ ਸੀਗਾ ਰਿਚਮੰਡ ਹਿੱਲ ਦੀ ਇੱਕ ਅੰਡਰਗਰਾਉਂਡ ਪਾਰਕਿੰਗ ਗੈਰੇਜ ਦੇ ਵਿੱਚ। ਤਾਂ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਦਸੰਬਰ ਦੇ ਮਹੀਨੇ ਜਾਂ ਜਨਵਰੀ ਦੇ ਮਹੀਨੇ ਉਹ ਜਿਹੜੀ ਹਸਤਾ ਮੀਰੀ ਹੈ, ਐਲਨਾਜ਼ ਹਸਤਾ ਮੀਰੀ, ਉਹ ਲਾਪਤਾ ਹੋ ਗਈ ਸੀਗੀ। ਇਹ ਵੀ ਕਿਹਾ ਗਿਆ ਕਿ ਉਹਨੂੰ ਅਗਵਾ ਕਰ ਲਿਆ ਗਿਆ। 5 ਮੁਲਜ਼ਮ ਇਸ ਮਾਮਲੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਦੋ ਪੰਜਾਬੀ 24 ਸਾਲਾ ਜਸਪ੍ਰੀਤ ਸਿੰਘ ਤੇ ਮਿਸੀਸਾਗਾ ਦਾ 23 ਸਾਲਾ ਸੁਖਪ੍ਰੀਤ ਸਿੰਘ, ਦੋਵਾਂ ਦੇ ਉੱਤੇ ਇਹ ਦੋਸ਼ ਲੱਗਿਆ ਕਿ ਦੋਵੇਂ ਹਜਤਾ ਮੀਰੀ ਤੇ ਜਿਹੜਾ ਫਰਾਈਂਗ ਪੈਨ ਦੇ ਨਾਲ ਜਿਹੜਾ ਅਟੈਕ ਹੋਇਆ ਸੀਗਾ ਉਹਦੇ ਵਿੱਚ ਸ਼ਾਮਲ ਸਨ ਤੇ ਇਹਨਾਂ ਦੇ ਖਿਲਾਫ ਸਾਜ਼ਿਸ਼ ਦੇ ਦੋਸ਼ ਵੀ ਜਿਹੜੇ ਲੱਗੇ ਨੇ ਤੇ ਹੁਣ ਇਹਨਾਂ ਦੇ ਦੋਨਾਂ ਦੇ ਖਿਲਾਫ ਕੈਨੇਡਾ ਵਾਈਡ ਵਾਰੰਟਸ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ। ਤੇ ਰੁਖ ਕਰਦੇ ਹਾਂ ਅਗਲੀ ਖਬਰ ਦਾ। ਕੈਨੇਡਾ ਦੇ ਵਿੱਚ ਵਸਦੇ ਇੱਕ ਹੋਰ ਪੰਜਾਬੀ ਦੀ ਉਸ ਵੇਲੇ ਕਿਸਮਤ ਖੁੱਲ ਗਈ ਜਦੋਂ ਉਸਨੇ $1 ਲੱਖ ਦੀ ਜਿਹੜੀ ਲਾਟਰੀ ਆ ਉਹ ਜਿੱਤ ਲਈ ਹੈ। ਪਤਾ ਲੱਗਿਆ ਕਿ ਬਰੈਂਪਟਨ ਦੇ ਵਾਸੀ ਪਵਿੱਤਰ ਚੱਡਾ ਨੂੰ ਜਦੋਂ ਇਸ ਸੰਬੰਧੀ ਓਨਟਾਰੀਓ ਲਾਟਰੀ ਵੱਲੋਂ ਈਮੇਲ ਆਈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਪਵਿੱਤਰ ਚੱਡਾ ਕੈਨੇਡਾ ਦੇ ਵਿੱਚ ਲਾਟਰੀ ਜਿੱਤ ਕੇ $1 ਲੱਖ ਦਾ ਜਿਹੜਾ ਮਾਲਕ ਆ ਉਹ ਬਣ ਚੁੱਕੇ ਨੇ। ਸੋ ਇਹ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਦੀ ਜਿਹੜੀ ਲਾਟਰੀ ਵੱਲੋਂ ਕਿਸਮਤ ਆ ਉਹ ਜਾਗੀ ਹੈ। ਗੱਲ ਕਰਦੇ ਹਾਂ ਕੈਨੇਡਾ ਦੀ ਸਿਆਸਤ ਦੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪਹਿਲੀ ਵਾਰ ਕੈਨੇਡਾ ਦੇ ਦੌਰੇ ਤੇ ਪਹੁੰਚਣ ਵਾਲੇ ਨੇ। ਉਹਨਾਂ ਦੇ ਇਸ ਰਸਮੀ ਦੌਰੇ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਆਟਵਾ ਦੇ ਵਿੱਚ ਠਹਿਰਨ ਤੇ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਉਹ ਮੁਲਾਕਾਤ ਕਰਨਗੇ ਤੇ ਇਹਦੇ ਨਾਲ ਪਾਰਲੀਮੈਂਟ ਦੇ ਵਿੱਚ ਵੀ ਸੰਬੋਧਨ ਕਰਨਗੇ। ਸ਼ੁੱਕਰਵਾਰ ਨੂੰ ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡਨ ਦੇ ਨਾਲ ਜੋ ਬਾਈਡਨ ਕੈਨੇਡਾ ਦੇ ਵਿੱਚ ਕੁਝ ਹੋਰ ਕਾਫੀ ਇਵੈਂਟਸ ਦੇ ਵਿੱਚ ਹਿੱਸਾ ਲੈਣਗੇ, ਜਿੱਥੇ ਕੈਨੇਡਾ ਤੇ ਅਮਰੀਕਾ ਦੇ ਲਈ ਅਹਿਮ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਸਾਂਝੀਆਂ ਤਰਜੀਹਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਬਾਈਡਨ ਅਤੇ ਉਹਨਾਂ ਦੇ ਅਮਲੇ ਦੇ ਸਵਾਗਤ ਦੇ ਲਈ ਤਿਆਰੀਆਂ ਜੰਗੀ ਪੱਧਰ ਉੱਤੇ ਚੱਲ ਰਹੀਆਂ ਨੇ। ਪਤਾ ਲੱਗਿਆ ਕਿ ਦੋਨਾਂ ਦੇਸ਼ਾਂ ਦੇ ਆਗੂਆਂ ਦੇ ਦਰਮਿਆਨ ਨਾਰਥ ਅਮਰੀਕਨ ਕੰਟੀਨੈਂਟਲ ਐਂਡ ਆਰਕਟਿਕ ਡਿਫੈਂਸ ਤੇ ਸੰਬੰਧਿਤ ਖਰਚਿਆਂ ਤੇ ਗੱਲਬਾਤ ਹੋ ਸਕਦੀ ਹੈ। ਟ੍ਰੇਡ, ਸਪਲਾਈ ਚੇਨ ਅਤੇ CUSMA ਦੀ ਸਥਿਤੀ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਮਾਈਗ੍ਰੇਸ਼ਨ ਤੇ ਸੇਫ ਥਰਡ ਕੰਟਰੀ ਸਮਝੌਤੇ ਤੇ ਚਰਚਾ ਹੋ ਸਕਦੀ ਹੈ। ਕਲਾਈਮੇਟ ਚੇਂਜ ਤੇ ਕਲੀਨ ਆਟੋਮੋਟਿਵ ਸੈਕਟਰ ਦੇ ਵਿੱਚ ਨਿਵੇਸ਼ ਕਿਵੇਂ ਹੋਵੇ, ਮਹਿੰਗਾਈ ਨੂੰ ਠੱਲ ਪਾਉਣ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਜਮਹੂਰੀਅਤ ਨੂੰ ਖਤਰੇ ਜਿਵੇਂ ਕਿ ਚੋਣਾਂ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਤੇ ਹੈਤੀ ਤੇ ਯੂਕਰੇਨ ਦੇ ਸੰਕਟ ਦੇ ਲਈ ਵੀ ਇਹ ਦੋਵੇਂ ਜਿਹੜੇ ਆਗੂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਜਿਹੜਾ ਉਹ ਕਰ ਸਕਦੇ ਨੇ। ਪਤਾ ਲੱਗਿਆ ਕਿ ਉਹਨਾਂ ਦੇ ਸਵਾਗਤ ਦੇ ਲਈ ਗਵਰਨਰ ਜਨਰਲ ਮੈਰੀ ਸਾਈਮਨਸ, ਅਮਰੀਕਾ ਦੇ ਵਿੱਚ ਕੈਨੇਡਾ ਦੇ ਐਂਬੈਸਡਰ ਕ੍ਰਿਸਟਿਨ ਹਿਲਮੈਨ,
ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਮੋਨਾ ਫਰਟੀਅਰ, ਵਿਦੇਸ਼ ਮੰਤਰੀ ਮਲੇਨੀ ਜੋਲੀ ਤੋਂ ਇਲਾਵਾ ਵਿਦੇਸ਼ੀ ਮਾਮਲਿਆਂ ਦੇ ਪਾਰਲੀਮੈਂਟਰੀ ਸੈਕਟਰੀਜ਼, ਲਿਬਰਲ ਐਮਪੀਜ਼ ਰੌਬ ਓਲੀਫੈਂਡ ਅਤੇ ਮਨਿੰਦਰ ਸਿੱਧੂ ਵੀ ਹਾਜ਼ਰ ਹੋਣਗੇ। ਅਮਰੀਕਾ ਦਾ ਰਾਸ਼ਟਰਪਤੀ ਦਾ ਅਹੁਦਾ ਸਾਂਭਣ ਤੋਂ ਬਾਅਦ ਪਹਿਲੀ ਵਾਰ ਜੋ ਬਾਈਡਨ ਕੈਨੇਡਾ ਪਹੁੰਚਣ ਵਾਲੇ ਨੇ। ਇਸੇ ਦੌਰਾਨ ਕਰਵਾਏ ਗਏ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਕਿ ਬਹੁ ਗਿਣਤੀ ਕੈਨੇਡੀਅਨਸ ਦੋਵਾਂ ਦੇਸ਼ਾਂ ਦੇ ਵਿਚਾਲੇ ਫੌਜੀ ਸਹਿਯੋਗ ਦੇ ਹੱਕ ਦੇ ਵਿੱਚ ਨੇ। ਅੱਜ ਜ਼ੀਰੋ ਮੀਡੀਆ ਵੱਲੋਂ ਇੱਕ ਸਰਵੇਖਣ ਜਿਹੜਾ ਉਹ ਕਰਵਾਇਆ ਗਿਆ ਤੇ ਉਹਦੇ ਮੁਤਾਬਕ 93% ਕੈਨੇਡੀਅਨਸ ਜਿਹੜੇ ਨੇ ਉਹਨਾਂ ਦਾ ਮੰਨਣਾ ਇਹ ਹੈ ਕਿ ਜਮਹੂਰੀਅਤ ਨੂੰ ਟਿੱਚ ਮੰਨਣ ਵਾਲੀਆਂ ਵਿਦੇਸ਼ੀ ਤਾਕਤਾਂ ਨੂੰ ਰੋਕਣ ਦੇ ਲਈ ਸਿਕਿਉਰਿਟੀ ਅਤੇ ਖੂਫੀਆ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣਾ ਦੋਵਾਂ ਦੇਸ਼ਾਂ ਦੀ ਤਰਜੀਹ ਹੋਣੀ ਚਾਹੀਦੀ ਹੈ। ਯੂਕਰੇਨ ਦੇ ਵਿੱਚ ਜਾਰੀ ਜੰਗ ਤੇ ਇਹਦੇ ਨਾਲ ਚੀਨ ਤੇ ਉੱਤਰੀ ਕੋਰੀਆ ਵੱਲੋਂ ਫੌਜੀ ਮਸ਼ਕਾਂ ਦੇ ਵਿੱਚ ਕੀਤੇ ਗਏ ਵਾਧੇ ਦੇ ਦਰਮਿਆਨ 2/3 ਕੈਨੇਡੀਅਨ ਚਾਹੁੰਦੇ ਨੇ ਕਿ ਅਮਰੀਕਾ ਦੀਆਂ ਮਿਜ਼ਾਈਲਾਂ ਕੈਨੇਡਾ ਦੀ ਧਰਤੀ ਉੱਤੇ ਲਗਾਈਆਂ ਜਾਣ। ਸਰਵੇਖਣ ਦੇ ਵਿੱਚ ਹਿੱਸਾ ਲੈਣ ਵਾਲੇ 83% ਕੈਨੇਡੀਅਨਸ ਦਾ ਮੰਨਣਾ ਹੈ ਕਿ ਨਾਰਥ ਅਮਰੀਕਾ ਉੱਤੇ ਹਮਲਾ ਹੋਣ ਦੀ ਸੂਰਤ ਦੇ ਵਿੱਚ ਉਹ ਚਾਹੁੰਦੇ ਨੇ ਕਿ ਦੋਵੇਂ ਦੇਸ਼ ਸਾਂਝੇ ਮਿਜ਼ਾਈਲ ਡਿਫੈਂਸ ਪ੍ਰੋਗਰਾਮ ਦਾ ਸਮਰਥਨ ਕਰਨ। 1/3 ਕੈਨੇਡੀਅਨਸ ਦਾ ਇਹ ਵੀ ਮੰਨਣਾ ਹੈ ਕਿ ਡੋਨਲਡ ਟਰੰਪ ਦੇ ਯੁੱਗ ਤੋਂ ਬਾਅਦ ਕੈਨੇਡਾ ਤੇ ਅਮਰੀਕਾ ਦੇ ਸਬੰਧ ਅਸਲ ਦੇ ਵਿੱਚ ਖਰਾਬ ਹੋ ਗਏ। 47% ਕੈਨੇਡੀਅਨਸ ਮੰਨਦੇ ਨੇ ਕਿ ਸਬੰਧ ਪਹਿਲਾਂ ਵਾਂਗ ਹੀ ਚੱਲ ਰਹੇ ਨੇ। ਹੁਣ ਸਾਰਿਆਂ ਦੀਆਂ ਨਜ਼ਰਾਂ ਬਾਈਡਨ ਦੇ ਇਸ ਦੌਰੇ ਉੱਤੇ ਟਿਕੀਆਂ ਹੋਈਆਂ ਨੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਨਾਲ ਸਬੰਧਾਂ ਦੇ ਵਿੱਚ ਸ਼ਾਇਦ ਸੁਧਾਰ ਆਵੇਗਾ। ਇਹ ਸਰਵੇਖਣ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਦੋਵਾਂ ਥਾਵਾਂ ਤੇ ਕਰਵਾਇਆ ਗਿਆ। ਉਧਰ ਦੂਜੇ ਪਾਸੇ ਗੱਲ ਕਰੀਏ ਯੂਕਰੇਨ ਦੀ ਤਾਂ ਪਿਛਲੇ ਸਾਲ ਯੂਕਰੇਨ ਉੱਤੇ ਰੂਸ ਵੱਲੋਂ ਕੀਤੀ ਗਈ ਚੜ੍ਹਾਈ ਤੋਂ ਬਾਅਦ ਐਮਰਜੈਂਸੀ ਪ੍ਰੋਗਰਾਮ ਦੇ ਤਹਿਤ ਫੈਡਰਲ ਸਰਕਾਰ ਵੱਲੋਂ ਜੁਲਾਈ ਦੇ ਮੱਧ ਤੱਕ ਯੂਕਰੇਨੀਅਨ ਲੋਕਾਂ ਨੂੰ ਕੈਨੇਡਾ ਦੇ ਲਈ ਮੁਫਤ ਆਰਜੀ ਵੀਜ਼ਾ ਦੇ ਲਈ ਅਪਲਾਈ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਹੈ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇਸ ਸੰਬੰਧੀ ਜਿਹੜਾ ਉਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਯੂਕਰੇਨ ਆਥੋਰਾਈਜੇਸ਼ਨ ਫਾਰ ਐਮਰਜੈਂਸੀ ਟਰੈਵਲ ਪ੍ਰੋਗਰਾਮ ਦੇ ਤਹਿਤ ਯੂਕਰੇਨੀਅਨਸ ਤੇ ਉਹਨਾਂ ਦੇ ਪਰਿਵਾਰਕ ਮੈਂਬਰ 15 ਜੁਲਾਈ ਤੱਕ ਬਿਨਾਂ ਕੋਈ ਫੀਸ ਅਦਾ ਕੀਤਿਆਂ ਵਿਜ਼ਟਰ ਵੀਜ਼ਾ ਦੇ ਲਈ ਅਪਲਾਈ ਕਰ ਸਕਣਗੇ। ਉਹਨਾਂ ਇਹ ਵੀ ਦੱਸਿਆ ਕਿ ਨਿਰਧਾਰਤ ਤਰੀਕ ਤੋਂ ਬਾਅਦ ਫੀਸ ਅਤੇ ਸ਼ਰਤਾਂ ਵੀ ਆਮ ਵਾਂਗ ਹੀ ਚੱਲਣਗੀਆਂ। ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਲਈ ਆਖਰੀ ਤਰੀਕ 31 ਮਾਰਚ ਸੀ। ਇਸ ਪ੍ਰੋਗਰਾਮ ਦੇ ਤਹਿਤ ਯੂਕਰੇਨੀਅਨਸ 3 ਸਾਲਾਂ ਦੇ ਲਈ ਕੈਨੇਡਾ ਦੇ ਵਿੱਚ ਰਹਿ ਸਕਣਗੇ ਤੇ ਇੱਥੇ ਰਹਿੰਦਿਆਂ ਉਹਨਾਂ ਨੂੰ ਕੰਮ ਕਰਨ ਤੇ ਪੜ੍ਹਾਈ ਕਰਨ ਦੀ ਖੁੱਲ੍ਹ ਹੋਵੇਗੀ। ਵਿਜ਼ਟਰ ਵੀਜ਼ਾ ਦੇ ਲਈ ਸਟੈਂਡਰਡ ਪੀਰੀਅਡ 6 ਮਹੀਨੇ ਆ ਤੇ ਇਸ ਦੀ ਫੀਸ $100 ਹੈ। ਫਰੇਜ਼ਰ ਨੇ ਨਿਊਜ਼ ਰਿਲੀਜ਼ ਦੇ ਵਿੱਚ ਆਖਿਆ ਕਿ ਅਸੀਂ ਯੂਕਰੇਨ ਵਾਸੀਆਂ ਦੀ ਮਦਦ ਹਰ ਹਾਲ ਕਰਨੀ ਜਾਰੀ ਰੱਖਾਂਗੇ ਤੇ ਇਸ ਦੇ ਲਈ ਜਿੰਨੀ ਸੰਭਵ ਹੋ ਸਕੇ ਉਨੀ ਹੀ ਅਸੀਂ ਮਦਦ ਜਿਹੜੀ ਆ ਯੂਕਰੇਨ ਦੇ ਵਾਸੀਆਂ ਦੀ ਕਰਾਂਗੇ। ਉਧਰ ਜਿਹੜਾ ਕੈਨੇਡਾ ਮੀਡੀਆ ਉਹਦੇ ਵਿੱਚ ਚਰਚਿਤ ਖਬਰਾਂ ਦੇ ਮੁਤਾਬਕ ਫੈਡਰਲ ਸਰਕਾਰ ਵੱਲੋਂ ਮਾਰਚ 2022 ਦੇ ਵਿੱਚ ਯੂਕਰੇਨੀਅਨਸ ਦੇ ਲਈ ਐਮਰਜੈਂਸੀ ਟਰੈਵਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਯੂਕਰੇਨ ਦੇ ਰਹਿਣ ਵਾਲੇ ਲੋਕਾਂ ਦੇ ਲਈ ਜਿਹੜੀਆਂ ਐਲਾਨੀਆਂ 2 ਸਟ੍ਰੀਮਸ ਆ ਉਹਨਾਂ ਦੇ ਵਿੱਚੋਂ ਇੱਕ ਆ ਤੇ ਦੂਜੀ ਦੇ ਵਿੱਚ ਉਹਨਾਂ ਯੂਕਰੇਨੀਅਨਸ ਦੇ ਲਈ ਇਹ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਜਿਹੜੇ ਪਰਮਾਨੈਂਟ ਤੌਰ ਉੱਤੇ ਕੈਨੇਡਾ ਦੇ ਵਿੱਚ ਆ ਕੇ ਤੇ ਇੱਥੇ ਵਸਣਾ ਚਾਹੁੰਦੇ ਨੇ। ਉਧਰ ਦੂਜੇ ਪਾਸੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੱਕ ਵਰ੍ਹੇ ਦੇ ਦੌਰਾਨ ਮੁਲਕ ਦੀ ਆਬਾਦੀ ਦੇ ਵਿੱਚ 10 ਲੱਖ ਦਾ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ 1 ਜਨਵਰੀ 2022 ਤੋਂ ਲੈ ਕੇ 1 ਜਨਵਰੀ 2023 ਤੱਕ ਕੈਨੇਡਾ ਦੀ ਆਬਾਦੀ 10,50,000 ਵਧੀ ਹੈ ਅਤੇ ਪੁਰਾਣੇ ਸਾਰੇ ਰਿਕਾਰਡ ਟੁੱਟ ਗਏ ਨੇ। ਇਸ ਵਾਧੇ ਦਾ ਕਾਰਨ ਮੁਲਕ ਦੇ ਵਿੱਚ ਨੌਕਰੀਆਂ ਦੇ ਲਈ ਇਮੀਗ੍ਰੇਸ਼ਨ ਨੂੰ ਹੁਲਾਰਾ ਅਤੇ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ ਵਿੱਚ ਬਣੇ ਹਾਲਾਤਾਂ ਤੋਂ ਉੱਥੋਂ ਆਏ ਯੂਕਰੇਨ ਨਿਵਾਸੀਆਂ ਨੂੰ ਪਨਾਹ ਦੇਣਾ ਹੈ। ਸੋ ਇਸ ਵੇਲੇ ਕੈਨੇਡਾ ਦੀ ਆਬਾਦੀ 1 ਸਾਲ ਦੇ ਵਿੱਚ 10,50,000 ਵਧੀ ਹੈ ਜਿਹੜੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਰਿਕਾਰਡ ਟੁੱਟ ਗਏ ਨੇ ਤੇ ਕਿਹਾ ਜਾ ਰਿਹਾ ਕਿ ਇਹੀ ਪਹਿਲੀ ਵਾਰ ਹੈ ਕਿ ਜਦੋਂ ਇੰਨੀ ਆਬਾਦੀ ਕੈਨੇਡਾ ਦੀ ਵਧੀ ਹੋਵੇ ਤੇ ਇਹਦੇ ਲਈ ਜ਼ਿੰਮੇਵਾਰ ਕਾਰਕ ਜਿਹੜੇ ਨੇ ਉਹ ਮੰਨੇ ਜਾ ਰਹੇ ਨੇ ਕਿ ਇਮੀਗ੍ਰੇਸ਼ਨ ਨੂੰ ਹੁਲਾਰਾ ਤੇ ਰੂਸ ਦੇ ਹਮਲੇ ਤੋਂ ਬਾਅਦ ਜਿਹੜੇ ਯੂਕਰੇਨ ਦੇ ਵਿੱਚ ਹਾਲਾਤ ਬਣੇ ਨੇ ਉਹਨਾਂ ਕਰਕੇ ਜਿਹੜੀ ਆ ਇਹ ਹਾਲਾਤ ਇਸ ਵੇਲੇ ਬਣੇ ਨੇ। ਗੱਲ ਕਰੀਏ ਹੈਂਡੋਂਗ ਦੀ। ਹੈਂਡੋਂਗ ਨੇ ਹੁਣ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਚੀਨ ਵੱਲੋਂ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਦੇ ਚੱਲਦਿਆਂ ਲਿਬਰਲ ਐਮਪੀ ਹੈਂਡੋਂਗ ਨੇ ਲਿਬਰਲ ਕਾਕਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਇਹ ਵੀ ਆਖਿਆ ਕਿ ਉਹ ਇੰਡੀਪੈਂਡੈਂਟ ਵਜੋਂ ਹਾਊਸ ਦੇ ਵਿੱਚ ਬੈਠਣਗੇ। ਹਾਊਸ ਆਫ ਕਾਮਨਸ ਦੇ ਵਿੱਚ ਆਪਣਾ ਪੱਖ ਰੱਖਦਿਆਂ ਡੋਂਗ ਨੇ ਆਖਿਆ ਕਿ ਕੁਝ ਮੀਡੀਆ ਆਊਟਲੈਟਸ ਵੱਲੋਂ ਅਪੁਸ਼ਟ ਰਿਪੋਰਟਾਂ ਤੇ ਗੁਮਨਾਮ ਸੂਤਰਾਂ ਦੇ ਹਵਾਲੇ ਦੇ ਨਾਲ ਉਹਨਾਂ ਦੇ ਖਿਲਾਫ ਜਿਹੜੀਆਂ ਅਫਵਾਹਾਂ ਫੈਲਾਈਆਂ ਗਈਆਂ ਨੇ ਉਸ ਦੇ ਨਾਲ ਉਹਨਾਂ ਦੀ ਸ਼ਾਖ ਨੂੰ
ਕਾਫੀ ਢਾਹ ਲੱਗੀ ਹੈ ਅਤੇ ਕੈਨੇਡਾ ਪ੍ਰਤੀ ਜਿਹੜੀ ਉਹਨਾਂ ਦੀ ਵਫ਼ਾਦਾਰੀ ਹੈ ਉਹਦੇ ਉੱਤੇ ਸਵਾਲ ਉੱਠੇ ਨੇ। ਉਧਰ ਦੂਜੇ ਪਾਸੇ ਕੈਨੇਡੀਅਨ ਮੀਡੀਆ ਦੇ ਵਿੱਚ ਚਰਚਾ ਇਹ ਹੈ ਕਿ ਗਲੋਬਲ ਨਿਊਜ਼ ਵੱਲੋਂ ਗੁਮਨਾਮ ਸਿਕਿਉਰਿਟੀ ਸੂਤਰਾਂ ਦੇ ਹਵਾਲੇ ਦੇ ਨਾਲ ਇੱਕ ਰਿਪੋਰਟ ਛਾਪੀ ਗਈ ਸੀ, ਜਿਸ ਦੇ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਡੋਂਗ ਨੇ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਬਾਰੇ ਫਰਵਰੀ 2021 ਦੇ ਵਿੱਚ ਟੋਰਾਂਟੋ ਸਥਿਤ ਚੀਨੀ ਡਿਪਲੋਮੈਟ ਦੇ ਨਾਲ ਗੱਲ ਕੀਤੀ ਸੀ। ਉਸ ਸਮੇਂ ਇਹ ਦੋਵੇਂ ਕੈਨੇਡੀਅਨ 2 ਸਾਲ ਤੋਂ ਵੀ ਵੱਧ ਸਮੇਂ ਤੋਂ ਚੀਨ ਦੇ ਵਿੱਚ ਨਜ਼ਰਬੰਦ ਸਨ। ਇਹਨਾਂ ਨੂੰ ਕਥਿਤ ਤੌਰ ਉੱਤੇ ਦਸੰਬਰ 2018 ਦੇ ਵਿੱਚ ਵੈਨਕੂਵਰ ਤੋਂ ਗ੍ਰਿਫਤਾਰ ਕੀਤੀ ਗਈ ਚੀਨ ਦੀ ਨਾਮੀ ਕੰਪਨੀ ਹੁਆਵੇ ਦੀ ਐਗਜ਼ੀਕਿਊਟਿਵ ਮੈਂਗ ਵਾਨਜ਼ਿਊ ਦੇ ਸਬੰਧ ਦੇ ਵਿੱਚ ਬਦਲਾ ਲਊ ਕਾਰਵਾਈ ਦੇ ਤਹਿਤ ਚੀਨ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਡੋਂਗ ਨੇ ਹਾਊਸ ਆਫ ਕਾਮਨਸ ਨੂੰ ਦੱਸਿਆ ਕਿ ਇਹ ਰਿਪੋਰਟਾਂ ਝੂਠੀਆਂ ਨੇ ਅਤੇ ਉਹ ਇਹ ਸਪਸ਼ਟ ਕਰਨਾ ਚਾਹੁੰਦੇ ਨੇ ਕਿ ਉਹਨਾਂ ਵੱਲੋਂ ਕਿਸੇ ਵੀ ਕੈਨੇਡੀਅਨ ਦੇ ਮੂਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਸਮਰਥਨ ਦੀ ਪੈਰਵਾਈ ਜਿਹੜੀ ਆ ਉਹ ਕਦੇ ਵੀ ਨਹੀਂ ਕੀਤੀ ਗਈ। ਸੋ ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਇੱਥੇ ਹੀ ਸਮਾਪਤ ਕਰਾਂਗੇ। ਜਾਂਦੇ ਜਾਂਦੇ ਆਰਸੀਐਮਪੀ ਦੇ ਹਵਾਲੇ ਦੇ ਨਾਲ ਜਿਹੜੀ ਹੈ ਇੱਕ ਖਬਰ ਸਾਂਝੀ ਕਰਦੇ ਚਲੇ ਗਏ ਕਿ FBI ਤੋਂ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਮੌਂਟਰੀਅਲ ਦੇ ਵਿੱਚ ਇੱਕ 18 ਸਾਲਾ ਮੁਹੰਮਦ ਅਮਾਇਨ ਅਸਲ ਨੂੰ ਟੈਰਰਿਜ਼ਮ ਦੇ ਦੋਸ਼ਾਂ ਦੇ ਤਹਿਤ ਅਰੈਸਟ ਕੀਤਾ ਗਿਆ। ਆਰਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਆਧਾਰ ਤੇ ਅਸਲ ਟੈਰਰਿਜ਼ਮ ਅਫੈਂਸ ਕਰ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸ ਤੇ ਚਾਰਜਸ ਨਹੀਂ ਲਗਾਏ ਗਏ, ਪਰ ਬਾਅਦ ਦੇ ਵਿੱਚ ਲਗਾਏ ਜਾ ਸਕਦੇ ਨੇ। ਸੀਪੀਐਲ ਕਾਰਪੋਲ ਜਿਹੜੇ ਨੇ ਟਾਸ਼ਾ ਐਡਮਸ ਉਹਨਾਂ ਦੇ ਮੁਤਾਬਕ ਅਸਲ ਦੇ ਸ਼ਾਂਤੀ ਬਣਾਏ ਰੱਖਣ ਦੇ ਲਈ ਇੱਕ ਅੰਡਰਟੇਕਿੰਗ ਸਬੰਧ ਦੇ ਵਿੱਚ ਵੀਡੀਓ ਕਾਨਫਰੰਸ ਦੇ ਰਾਹੀਂ ਕੋਰਟ ਦੇ ਵਿੱਚ ਪੇਸ਼ ਹੋਣ ਦੀ ਉਮੀਦ ਹੈ। ਇਹ ਸਾਰੀ ਇਨਪੁਟ ਜਿਹੜੀ ਆ ਉਹ ਅਮਰੀਕਾ ਦੀ FBI ਤੋਂ ਮਿਲੀ ਸੀ ਤੇ ਉਸ ਤੋਂ ਬਾਅਦ ਆਰਸੀਐਮਪੀ ਨੇ ਮੌਂਟਰੀਅਲ ਦੇ ਵਿੱਚ ਜਿਹੜਾ 18 ਸਾਲਾਂ ਦਾ ਮੁਹੰਮਦ ਅਮਾਇਨ ਅਸਲ ਹੈ ਉਹਨੂੰ ਟੈਰਰਿਜ਼ਮ ਦੇ ਦੋਸ਼ਾਂ ਦੇ ਤਹਿਤ ਅਰੈਸਟ ਕੀਤਾ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।